ਸਾਹਿਬ ਵੱਧ ਜੀ ਆਇਆਂ ਨੂੰ। ਪਹਿਲਾਂ ਤਾਂ ਇਹ ਦੱਸੋ, ਮਾਰਕ ਵਾਨ ਨੇ ਵੀ ਸਟੇਟਮੈਂਟ ਦੇਤੀ ਹੈ ਕਿ ਜੀ ਜੇ ਮੈਂ ਸਿਡਨੀ ਸਿਕਸਰ ਦਾ ਕਪਤਾਨ ਹੁੰਦਾ ਤੇ ਬਾਬਰ ਨੂੰ ਮੈਂ ਡ੍ਰੌਪ ਕਰ ਦਿੰਦਾ। ਤੇ ਪਹਿਲੇ ਤੁਹਾਨੂੰ ਪਤਾ ਹੈ ਸਟੀਵ ਸਮਿਥ ਨਾਲ ਮਾਮਲਾ ਚੱਲਦੇ ਰਹੇ ਨੇ, ਫਿਰ ਸਟੋਇਨਿਸ ਨਾਲ ਉਹਨਾਂ ਦਾ ਇੱਕ ਮਾਮਲਾ ਹੋ ਗਿਆ ਸੀ। ਫਿਰ ਉਹਨਾਂ ਦੇ ਜਿਹੜੇ ਫੈਨਸ ਸੀਗੇ ਸੋਸ਼ਲ ਮੀਡੀਆ ਉੱਤੇ ਜਾ ਕੇ ਉਹਨਾਂ ਨੇ ਤੂਫਾਨ ਮਚਾਤਾ ਕਿ ਭਾਈ ਸਾਡੇ ਸਟਾਰ ਨਾਲ ਤੂੰ ਕਿਉਂ ਇੰਝ ਕੀਤੀ ਹੈ। ਤੇ ਤੁਸੀਂ ਇਹ ਦੱਸੋ, ਇਹ ਬਿਗ ਬੈਸ਼ ਦਾ ਸੀਜ਼ਨ ਬਾਬਰ ਲਈ ਕੋਈ ਡਰਾਉਣਾ ख्वाब ਸਾਬਿਤ ਹੋਇਆ ਜਾਂ ਬਹੁਤ ਚੰਗਾ ਰਿਹਾ? ਜੀ ਬਹੁਤ ਸ਼ੁਕਰੀਆ ਮੁਫਾਜ਼ ਤੁਹਾਡਾ, ਇੱਕ ਦਫਾ ਫਿਰ ਮੌਕਾ ਦਿੱਤਾ ਤੁਸੀਂ। ਅਗਰ ਤੁਸੀਂ ਟੂ ਬੀ ਵੈਰੀ ਓਨੈਸਟ ਪੁੱਛੋਗੇ कि बाबर वास्ते एक ऐसा सीजन रहा, बाबर वास्ते बिल्कुल भी अच्छा सीजन नहीं रहा। जिस तरीके दे नाल सीजन रहना चाहिए सी ਉਹ ਉਸ ਤਰੀਕੇ ਦੇ ਨਾਲ ਨਹੀਂ ਰਿਹਾ। ਲੇਕਿਨ ਜ਼ਾਹਿਰ ਗੱਲ ਹੈ ਬਾਬਰ ਦੀ ਜਿਹੜੀ ਗੇਮ ਆਫ ਨੇਚਰ ਹੈ ਉਹ ਬਿਲਕੁਲ ਡਿਫਰੈਂਟ ਹੈ, ਉਹ T20 ਲਈ ਨਹੀਂ ਹੈ। ਬਾਕੀ ਦੂਜੀ ਗੱਲ ਤੁਸੀਂ ਕੀਤੀ ਵਾਲੀ ਮਾਕਵਾ ਦੀ ਸਟੇਟਮੈਂਟ ਦੀ, ਤੇ ਉਹਨੇ ਬਿਲਕੁਲ ਗੱਲ ਬਿਲਕੁਲ ਠੀਕ ਕੀਤੀ। ਉਹਨੇ ਦੇਖੋ ਇੱਕ ਵੱਡਾ ਮੈਚ ਹੈ, ਵੱਡੇ ਮੈਚ ਦੇ ਵਿੱਚ ਵੱਡੀ ਪਰਫਾਰਮੈਂਸ ਵੀ ਚਾਹੀਦੀ ਹੁੰਦੀ ਹੈ, ਤੇ ਜਿੰਨੇ ਮੈਚ ਬਾਬਰ ਖੇਡਿਆ ਸੀ ਉਹਨੂੰ ਵੇਖਦਿਆਂ ਹੋਇਆ ਅਗਰ ਕੋਈ ਵੀ ਹੋਏਗਾ, ਨੋ ਡਾਊਟ ਬਾਬਰ ਇੱਕ ਬੜਾ ਨਾਮ ਹੈ। ਲੇਕਿਨ ਇਨ ਦਾ ਐਂਡ ਜਦੋਂ ਤੁਸੀਂ ਇੱਕ ਵੱਡਾ ਮੈਚ ਖੇਡਦੇ ਹੋ, ਜਿਹੜਾ ਫਾਈਨਲਸ ਹੈਗੇ ਨੇ, ਕਿਉਂਕਿ ਹੁਣ ਇੱਕ ਡਿਸਾਈਡਰ ਮੈਚ ਹੈਗਾ, ਇਸ ਤੋਂ ਬਾਅਦ ਨੋਕਆਊਟ ਮੈਚ ਹੈ, ਇਸ ਤੋਂ ਬਾਅਦ ਟੀਮ ਨੇ ਕੁਆਲੀਫਾਈ ਕਰਨਾ ਫਾਈਨਲ ਵਾਸਤੇ, ਤੇ ਇੱਕ ਵੱਡਾ ਮੈਚ ਹੈ, ਪ੍ਰੈਸ਼ਰ ਵੱਡਾ ਹੁੰਦਾ ਹੈ, ਪਰਫਾਰਮੈਂਸ ਵੱਡੀ ਚਾਹੀਦੀ ਹੁੰਦੀ ਹੈ। ਤੁਸੀਂ ਬਹੁਤ ਕਮ ਚਾਂਸਸ ਹੁੰਦੇ ਨੇ ਕਿ ਤੁਸੀਂ ਰਿਲਾਈ ਕਰਦੇ ਹੋ ਐਸੇ ਬੈਟਰ ਦੇ ਉੱਤੇ ਕਿ ਜਿਹੜਾ ਥਰੂ ਆਊਟ 10-11 ਮੈਚ ਖੇਡ ਕੇ ਪਰਫਾਰਮ ਨਾ ਕਰ ਸਕਿਆ ਹੋਵੇ ਤੇ ਤੁਸੀਂ ਦੁਬਾਰਾ ਉਹਨੂੰ ਜਾ ਕੇ ਚਾਂਸ ਦੇ ਦਿਓ। ਤੇ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਤੋਂ ਜਿਸ ਤਰੀਕੇ ਦੀ ਪਰਫਾਰਮੈਂਸ ਚਾਹੀਦੀ ਹੈ ਉਹ ਬਾਬਰ ਕੋਲੋਂ ਆ ਨਹੀਂ ਰਹੀ। ਤੇ ਇਸ ਵਾਸਤੇ ਅਗਰ ਮੈਂ ਹੋਵਾਂ ਸਿਡਨੀ ਸਿਕਸਰਸ ਦਾ ਕੈਪਟਨ ਜਾਂ ਮੈਨੂੰ ਮੌਕਾ ਮਿਲੇ ਤੇ ਮੈਂ ਇਸ ਤਰੀਕੇ ਦੇ ਨਾਲ ਚੇਂਜ ਕਰ ਸਕਣਾ, ਬਾਬਰ ਆਜ਼ਮ ਨੂੰ ਡ੍ਰੌਪ ਕਰ ਸਕਣਾ। ਪਹਿਲੀ ਗੱਲ ਤੇ ਜਿਹੜੇ ਫੈਨਸ ਨੇ ਬਾਬਰ ਦੇ ਉਹ ਕਹਿ ਰਹੇ ਨੇ ਕਿ ਮਾਰਕ ਵਾਨ ਨੇ ਜਾਣਬੁੱਝ ਕੇ ਸਟੇਟਮੈਂਟ ਦਿੱਤੀ ਹੈ, ਮਤਲਬ ਸਸਤੀ ਸ਼ੋਹਰਤ ਵਾਸਤੇ ਇਹ ਕਿਆ ਸਟੇਟਮੈਂਟ ਦਿੱਤੀ ਹੈ? ਯਾਰ ਇੱਕ ਤਾਂ ਨਾ ਮੈਂ ਇਹ ਜਿਹੜੇ ਸਪੋਰਟਰਸ ਨੇ ਜਾਂ ਫੈਨਸ ਨੇ, ਮੈਂ ਤੇ ਇਹਨਾਂ ਕੋਲ ਬਹੁਤ ਤੰਗ ਆ। ਇਹਨਾਂ ਦੀ ਵਜ੍ਹਾ ਤੋਂ ਬਾਬਰ ਅੱਜ ਜਿਹੜਾ ਹੈਗਾ ਨਾ ਇਸ ਸਟੇਜ ਤੇ ਪਹੁੰਚਿਆ, ਇਹਨਾਂ ਦੀ ਵਜ੍ਹਾ ਤੋਂ। ਦੇਖੋ ਇਹ ਫੈਨਸ ਰੋਲਾ ਪਾਉਂਦੇ ਨੇ, ਸ਼ੋਰ ਪਾਉਂਦੇ ਨੇ ਕਿ ਵੀ ਇਹਨੂੰ T20 ਚ ਲੈ ਕੇ ਆਓ, T20 ਖਿਡਾਓ। ਯਾਰ ਉਹ ਬੰਦਾ T20 ਵਾਲਾ ਬੰਦਾ ਨਹੀਂ ਹੈਗਾ, ਉਹ T20 ਵਾਲਾ ਬੰਦਾ ਹੁੰਦਾ। ਦੇਖੋ ਨਾ ਹੁਣ T20 ਵਾਸਤੇ ਉਹਨੇ ਆਪਣੀ ਗੇਮ ਖਰਾਬ ਕਰ ਲਈ। ਉਹ ਹੁਣ ਮੇਰਾ ਨਹੀਂ ਖਿਆਲ ਕਿ ODI ਦੇ ਵਿੱਚ ਹੀ ਪਰਫਾਰਮ ਕਰ ਸਕੇਗਾ ਜਾਂ ਟੈਸਟ ਕ੍ਰਿਕਟ ਦੇ ਵਿੱਚ ਹੀ ਪਰਫਾਰਮ ਕਰ ਸਕੇਗਾ। ਇੱਕ ਜਿਹੜਾ ਨੈਚੁਰਲ ਇੱਕ ਚੀਜ਼ ਹੁੰਦੀ ਹੈ ਨਾ ਬੰਦੇ ਦੇ ਵਿੱਚ, ਉਹ ਰਹਿਣੀ ਚਾਹੀਦੀ ਹੈ। ਬਾਬਰ ਦੀ ਗੇਮ ਨੈਚੁਰਲ ਹੈਗੀ ਸੀ, ਲੰਮਾ ਖੇਡਣਾ, ਥੱਲੇ ਖੇਡਣਾ। ਕੋਈ ਅਗਰ ਬੋਲ ਮਿਲ ਗਈ ਹੈ ਤੁਹਾਨੂੰ ਤੇ ਉਹਦੇ ਉੱਤੇ ਈਜ਼ੀ ਬੋਲ ਦੇ ਉੱਤੇ ਸ਼ਾਟ ਖੇਡ ਲੈਣਾ। T20 ਇਜ਼ ਅ ਡਿਫਰੈਂਟ ਗੇਮ। ਤੁਸੀਂ ਉਹਦੇ ਵਿੱਚ ਅਗਰੈਸਿਵ ਮਾਈਂਡਸੈਟ ਦੇ ਨਾਲ ਜਾਣਾ ਹੈ, ਉਹਦੇ ਤੁਸੀਂ ਹਰ ਬੋਲ ਤੇ ਹਿੱਟ ਕਰਨੀ ਹੈ, ਤੇ ਉਹ ਪਲੇਅਰ ਵੀ ਡਿਫਰੈਂਟ ਤਿਆਰ ਹੁੰਦੇ ਨੇ T20 ਵਾਸਤੇ। ਉਸ ਪਹਿਲਾ ਮੈਚ ਵੇਖਿਆ ਸੀ ਬਿਗ ਬੈਸ਼ ਦਾ, ਜਦੋਂ ਬਾਬਰ ਆਜ਼ਮ ਪਹਿਲਾ ਮੈਚ ਖੇਡਿਆ ਸੀ ਤੇ ਉਹਦੇ ਵਿੱਚ ਕਿਸ ਤਰ੍ਹਾਂ ਆਊਟ ਹੋਇਆ ਸੀ, ਤੁਹਾਨੂੰ ਯਾਦ ਹੈ? ਉਹ ਅਗਰ ਤੁਹਾਨੂੰ ਯਾਦ ਹੈ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਬਾਬਰ ਆਜ਼ਮ ਉਹ ਬੋਲ ਦੀ ਪੇਸ ਇੰਨੀ ਜ਼ਿਆਦਾ ਸੀ ਤੇ ਬਾਬਰ ਨੇ ਸਿਰਫ ਬੱਲਾ ਘੁਮਾਇਆ ਸੀ। ਉਹਨੇ ਇਹ ਨਹੀਂ ਵੇਖਿਆ ਸੀ ਕਿ ਯਾਰ ਮੈਂ ਬੋਲ ਨੂੰ ਪਲੇਸ ਕਿੱਥੇ ਕਰਨਾ ਹੈ, ਬੋਲ ਨੂੰ ਮੈਰਿਟ ਤੇ ਖੇਡਣਾ ਹੈ। ਤੇ ਸਾਰਿਆਂ ਨੇ ਉੱਥੇ ਗੱਲ ਕੀਤੀ ਸੀ ਬਾਬਰ ਦੇ ਉੱਤੇ ਕਿ ਬਾਬਰ ਨੂੰ ਕੀ ਹੋ ਗਿਆ। ਉਹ ਪਹਿਲਾਂ ਮੈਚ ਤੁਸੀਂ ਕੱਢ ਕੇ ਵੇਖ ਲੈਣਾ ਹਾਈਲਾਈਟਸ ਤੁਸੀਂ, ਕਿ ਉਹ ਬਾਬਰ ਦੀ ਸ਼ਾਟ ਕੀ ਸੀ। ਉਹ ਕੁਝ ਵੀ ਨਹੀਂ ਹੈਗੀ ਸੀ, ਨਥਿੰਗ, ਯਾਨੀ ਕਿ ਕੁਝ ਵੀ ਨਹੀਂ ਹੈਗਾ ਸੀ ਉਹਦੇ ਵਿੱਚ। ਅਗਰ ਤੁਸੀਂ ਵੇਖੋ ਸ਼ਾਟ ਨੂੰ, ਤੇ ਉਹ ਫਿਰ ਇੱਕ ਵੱਡਾ ਪਲੇਅਰ ਜਦੋਂ ਇਸ ਤਰ੍ਹਾਂ ਦੀ ਸ਼ਾਟ ਖੇਡੇਗਾ ਤੇ ਫੈਨਸ ਨੇ ਬਸ ਉਹ ਪੁਰਾਣੀਆਂ ਗੱਲਾਂ ਯਾਦ ਰੱਖੀਆਂ ਹੋਈਆਂ ਨੇ, ਉਹ ਰਿਕਾਰਡ ਯਾਦ ਰੱਖੇ ਹੋਏ ਨੇ। ਆਰਗੂਮੈਂਟ ਦਿੰਦੇ ਨੇ ਕਿ ਬਾਉਂਡਰੀ ਬੜੀ ਵੱਡੀ ਹੁੰਦੀ ਹੈ ਆਸਟ੍ਰੇਲੀਆ ਵਿੱਚ, ਪਾਕਿਸਤਾਨ PSL ਤੇ ਹੈ ਕੋਈ ਨਹੀਂ ਹੈ ਕਿ ਸਿਰਫ ਐਜ ਕਰੋ ਤਾਂ ਚੌਕਾ ਚਲਾ ਜਾਂਦਾ। ਤੇ ਪਹਿਲੀ ਵਾਰੀ ਖੇਡਦੇ ਪਏ ਸੀ ਉਹ ਬਿਗ ਬੈਸ਼ ਵਿੱਚ। ਯਾਰ ਬਿਲਕੁਲ ਪਹਿਲੀ ਵਾਰੀ ਖੇਡਦੇ ਪਏ ਸੀ, ਤੇ ਨਾਲੇ ਗਰਾਊਂਡ ਵੱਡੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਤੁਸੀਂ ਇੱਕ ਰੋਲਿੰਗ ਸ਼ਾਟ ਤੇ ਖੇਡ ਸਕਦੇ ਹੋ ਨਾ, ਤੁਸੀਂ ਕਮ ਸੇ ਕਮ ਰਨਾ ਬੋਲ ਤੇ ਖੇਡ ਸਕਦੇ ਹੋ ਨਾ। ਤੁਸੀਂ 4-4 5-5 ਬੋਲਾਂ ਤੁਸੀਂ ਡਾਟ ਕਰਦੇ ਪਏ ਹੋ, ਪ੍ਰੈਸ਼ਰ ਅਗਲੇ ਤੇ ਆ ਰਿਹਾ ਹੈ, ਤੇ ਉਹ ਸੋਚਦੇ ਨੇ ਭਾਈ ਰਿਜ਼ਵਾਨ ਵੀ ਇਹੀ ਕਰ ਰਿਹਾ ਸੀ, ਬਾਬਰ ਵੀ ਇਹੀ ਕਰ ਰਿਹਾ ਸੀ। ਬਾਬਰ ਨੇ ਜਿਹੜੀ 250 ਕੀਤੀਆਂ ਤੁਸੀਂ ਵੇਖੀਆਂ ਨੇ, ਉਹ ਕੀ ਸਟ੍ਰਾਈਕ ਰੇਟ ਸੀ? ਸਟ੍ਰਾਈਕ ਰੇਟ ਉਹਦਾ 100 111 109 ਸੀ ਮੇਰਾ ਖਿਆਲ। ਯਾਰ ਆਸਟ੍ਰੇਲੀਆ ਦੇ ਵਿੱਚ ਉਹ ਐਕਸੈਪਟੇਬਲ ਨਹੀਂ ਹੈਗਾ। ਤੁਸੀਂ ਵੇਖੋ ਉਹਨਾਂ ਦੇ ਜਿਹੜੇ ਮਾੜੇ ਪਲੇਅਰ ਨੇ ਉਹ ਵੀ ਥੱਲੋਂ ਆ ਕੇ ਬੜਾ ਮਾਰਦੇ ਨੇ। ਅੱਜ ਸਿਡਨੀ ਸਿਕਸਰਸ ਦਾ ਜਿਹੜਾ ਡੇਵਿਸ ਪਲੇਅਰ ਹੈਗਾ, ਉਹਨੇ ਕਿਸ ਤਰੀਕੇ ਨਾਲ ਮਾਰਿਆ, ਉਹਦੀ ਤੁਸੀਂ ਫਿਜ਼ੀਕ ਚੈੱਕ ਕਰ ਲਓ, ਬਾਬਰ ਤੋਂ ਕੰਪੇਅਰ ਕਰ ਲਓ, ਤੇ ਉਹ ਕਿਸ ਤਰੀਕੇ ਦੇ ਨਾਲ ਡੇਵਿਸ ਮਾਰ ਰਿਹਾ ਸੀ ਉਹਨਾਂ ਨੂੰ। ਅੱਜ ਦੀ ਪਰਫਾਰਮੈਂਸ ਤੁਹਾਨੂੰ ਗੱਲ ਕਰ ਰਹੇ। ਤੇ ਇਹ ਸਿਰਫ ਇਹ ਨਹੀਂ ਹੁੰਦਾ ਕਿ ਯਾਰ ਅਗਰ ਤੁਸੀਂ ਠੀਕ T20 ਖੇਡਣੀ ਹੈ ਨਾ, ਫਿਰ ਆਪਣੇ ਆਪ ਨੂੰ ਇੰਪਰੂਵ ਕਰੋ ਯਾਰ। ਜਾਂ ਤੇ ਤੁਸੀਂ ਖੇਡੋ ਨਾ, ਅਗਰ ਤੁਸੀਂ ਖੇਡਣਾ ਹੈ ਤੇ ਫਿਰ ਪੂਰੀ ਤਰੀਕੇ ਦੇ ਨਾਲ ਜਾਨ ਲਾਓ ਉਹਦੇ ਵਾਸਤੇ। ਕਿਉਂਕਿ ਦੇਖੋ ਤੁਸੀਂ ਉਸ ਤਰ੍ਹਾਂ ਉੱਥੇ ਸਿਰਫ ਆਪਣੇ ਵਾਸਤੇ ਨਹੀਂ ਖੇਡਦੇ ਹੁੰਦੇ, ਤੁਸੀਂ ਇੱਕ ਮੁਲਕ ਨੂੰ ਰਿਪਰੈਜ਼ੈਂਟ ਕਰ ਰਹੇ ਹੋ, 25 ਕਰੋੜ ਆਵਾਮ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਤੁਸੀਂ ਆਪ ਗੱਲ ਕੀਤੀ ਫੈਨਸ ਦੀ, ਸਪੋਰਟਰਸ ਦੀ।
ਅੱਜ ਮੈਂ ਵੇਖ ਰਿਹਾ ਸੀ ਬਾਬਰ ਆਜ਼ਮ ਸਾਹਿਬ 에ਅਰਪੋਰਟ ਤੋਂ ਬਾਹਰ ਆ ਰਹੇ ਸਨ, ਪਹਿਲੇ ਆਉਂਦੇ ਸਨ ਤੇ ਫੈਨਸ ਤੇ ਬਹੁਤ ਜ਼ਿਆਦਾ ਹੁੰਦੇ ਸਨ, ਲੇਕਿਨ ਅੱਜ ਤੇ ਕੋਈ ਫੈਨ ਨਹੀਂ ਹੈਗਾ ਸੀ ਬਾਬਰ ਆਜ਼ਮ ਵਾਸਤੇ ਉੱਤੇ ਖਲੋਤਾ ਹੋਇਆ। ਯਾਰ ਇੱਕ ਦੇਖੋ ਨਾ, ਤੁਸੀਂ ਆਪਣੇ ਆਪ ਨੂੰ ਖੁਦ ਜ਼ਾਇਆ ਕਰ ਰਹੇ ਹੋ ਨਾ, ਤੁਸੀਂ ਆਪਣੇ ਆਪ ਨੂੰ ਤੁਸੀਂ ਇੱਕ ਐਸੀ ਸਟੇਜ ਤੇ ਪਹੁੰਚੇ ਸੀ, ਅੱਲਾਹ ਤਾਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਸੀ, ਉਹ ਬਰਕਰਾਰ ਰੱਖੋ ਯਾਰ। ਪੈਸਾ ਤੇ ਆਏਗਾ ਤੁਹਾਡੇ ਕੋਲ, ਲੇਕਿਨ ਪੈਸੇ ਵਾਸਤੇ ਇਸ ਹੱਦ ਤੱਕ ਚਲੇ ਜਾਣਾ ਕਿ ਯਾਰ ਉੱਥੇ ਜਾ ਕੇ ਆਪਣੇ ਆਪ ਨੂੰ ਗੰਦਾ ਕਰ ਲੈਣਾ। ਹੁਣ ਦੇਖੋ ਨਾ, ਆਸਟ੍ਰੇਲੀਆ ਇੱਕ ਬੜਾ ਮੁਸ਼ਕਿਲ ਕੰਟਰੀ ਹੈ, ਉਹਨਾਂ ਦੇ ਕ੍ਰਿਕਟਰਸ ਬੜੇ ਮੁਸ਼ਕਿਲ ਹੈਗੇ ਨੇ, ਉਹਨਾਂ ਦਾ ਮੈਂਟਲੀ ਉਹ ਬੜੇ ਸਟਰੋਂਗ ਹੈਗੇ ਨੇ ਆਸਟ੍ਰੇਲੀਅਨ। ਅਸੀਂ ਉਹਨਾਂ ਦੇ ਕਰੀਬ ਵੀ ਨਹੀਂ ਹੈਗੇ ਅਗਰ ਕ੍ਰਿਕਟ ਦੀ ਗੱਲ ਕਰੀਏ, ਟ੍ਰੇਨਿੰਗ ਦੀ ਗੱਲ ਕਰੀਏ। ਇਸ ਵਾਸਤੇ ਉਹ ਤੁਹਾਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਨੇ, ਤੁਹਾਨੂੰ ਲੱਗਦਾ ਕਿ ਯਾਰ ਇਹ ਬੜਾ ਬੁਰਾ ਹੋ ਗਿਆ। ਅੱਛਾ, ਮੈਨੂੰ ਇੱਕ ਗੱਲ ਯਾਦ ਆ ਗਈ, ਤੁਸੀਂ IPL ਮੇਰਾ ਖਿਆਲ ਸ਼ਾਇਦ 2 ਸਾਲ ਪਹਿਲੇ ਵਾਲਾ ਤੁਸੀਂ ਵੇਖਿਆ, ਮੈਕਸਵੈਲ ਵੀ ਹੈਗਾ ਸੀ ਤੇ ਮਿਚਲ ਸਟਾਰਕ ਵੀ ਹੈਗੇ ਸਨ, ਇਹ ਬੜੇ ਮਹਿੰਗੇ ਵਿਕੇ ਸਨ IPL ਦੇ ਵਿੱਚ, ਤੁਹਾਨੂੰ ਯਾਦ ਹੋਏਗਾ। ਉਹਦੇ ਵਿੱਚ ਇਹ ਪਰਫਾਰਮ ਕਰ ਸਕੇ ਸਨ ਨਾ, ਮਿਚਲ ਸਟਾਰਕ ਪਰਫਾਰਮ ਕਰ ਸਕਿਆ ਸੀ ਰਾਇਲ ਚੈਲੰਜਰਸ ਬੈਂਗਲੌਰ ਵੱਲੋਂ, ਮੈਕਸਵੈਲ ਹੈਗਾ ਸੀ ਤੇ ਮੈਕਸਵੈਲ ਪੂਰੇ ਸੀਜ਼ਨ ਹੀ ਨਹੀਂ ਚੱਲ ਸਕਿਆ ਸੀ। ਤੇ ਸਾਰੇ ਇਹੀ ਕਹਿ ਰਹੇ ਸਨ ਕਿ ਯਾਰ ਇਹ ਉਹ ਬੰਦਾ ਹੈ ਮੈਕਸਵੈਲ ਜਿਹੜਾ ਇੱਕ ਲੱਤ ਤੇ ਖਲੋ ਕੇ 200 ਰਨਸ ਮਾਰ ਜਾਂਦਾ, ਅਫਗਾਨਿਸਤਾਨ ਨੂੰ ਇਕੱਲਾ ਹਰਾ ਜਾਂਦਾ ਹੈ। ਤੇ ਮਿਚਲ ਸਟਾਰਕ ਉਹ ਹੈ ਕਿ ਯਾਰ ਬੋਲ ਨਾ ਸਵਿੰਗ ਹੁੰਦਾ, ਇੰਨਾ ਪੇਸ ਹੈ ਤੇ ਉਹ ਖੇਡਿਆ ਨਹੀਂ ਜਾਂਦਾ, ਲੇਕਿਨ ਇੱਥੇ ਪਰਫਾਰਮ ਹੀ ਨਹੀਂ ਕਰ ਰਹੇ। ਇਹਦਾ ਕੀ ਮਤਲਬ ਸੀ? ਉਹ ਬਦਤਮੀਜ਼ੀ ਕਰਦੇ ਮੈਕਸਵੈਲ ਦੇ ਨਾਲ, ਜਾਂ ਉਹਨੂੰ ਬਾਹਰ ਨਹੀਂ ਬਿਠਾਇਆ, ਉਹਨੂੰ ਬਾਹਰ ਉਹਨੂੰ ਖਿਡਾਇਆ। ਲੇਕਿਨ ਜਿਹੜਾ ਬਾਬਰ ਆਜ਼ਮ ਵਾਲਾ ਕੇਸ ਹੋਇਆ, ਮੈਂ ਸਿਰਫ ਇੱਕ ਗੱਲ ਕਰ ਰਿਹਾ, ਮੈਂ ਇੱਥੇ ਲਈ ਕਿ ਕਾਫੀ ਲੋਕ ਹੁਣੀ ਵੀ ਗੱਲ ਕਰ ਰਹੇ ਨੇ ਕਿ ਉਹ ਬਾਬਰ ਆਜ਼ਮ ਦੇ ਨਾਲ ਕੁਝ ਜ਼ਿਆਦਾਤਰ ਮੈਂ ਸੋਸ਼ਲ ਮੀਡੀਆ ਤੇ ਵੇਖ ਰਿਹਾ ਕਿ ਬਾਬਰ ਆਜ਼ਮ ਦੀ ਜਿਹੜੀ ਪਰਫਾਰਮੈਂਸ ਸੀ ਨਾ, ਉਹਦੇ ਮੁਤਾਬਿਕ ਚੰਗਾ ਹੋਇਆ। ਯਾਰ ਉਹ ਚੰਗਾ ਨਹੀਂ ਹੋਇਆ, ਉਹ ਬਿਲਕੁਲ ਵੀ ਚੰਗਾ ਨਹੀਂ ਹੋਇਆ। ਦੇਖੋ, ਅਗਰ ਖਿਲਾੜੀ ਪਰਫਾਰਮ ਨਹੀਂ ਕਰ ਰਿਹਾ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਜਿਸ ਤਰੀਕੇ ਨਾਲ ਮਰਜ਼ੀ ਟ੍ਰੀਟ ਕਰ ਲਓ। ਯਾਰ ਇਹ ਕਿਹਦਾ ਕੇਸ ਹੈ, ਉਹ ਪਰਫਾਰਮ ਕਰੇ ਨਾ ਕਰੇ, ਲੇਕਿਨ ਉਹ ਇੱਕ ਗ੍ਰੇਟ ਪਲੇਅਰ ਹੈ, ਲੇਕਿਨ ਤੁਸੀਂ ਉਸ ਤਰੀਕੇ ਦੇ ਨਾਲ ਤੁਸੀਂ ਸਿੰਗਲ ਹੀ ਨਹੀਂ ਲੈ ਰਹੇ ਉਹਨੂੰ, ਤੁਸੀਂ ਇਹ ਫੀਲ ਕਰਵਾ ਰਹੇ ਹੋ ਕਿ ਯਾਰ ਤੂੰ ਕੁਝ ਨਹੀਂ ਹੈਗਾ, ਯੂ ਆਰ ਨਥਿੰਗ, ਤੁਸੀਂ ਫਾਰਿਗ ਹੋ ਗਏ ਹੋ। ਇਹ ਨਹੀਂ ਕਦੀ ਕਰਨਾ ਚਾਹੀਦਾ, ਇੱਕ ਪਲੇਅਰ ਨੂੰ ਕਦੀ ਵੀ ਤੁਸੀਂ ਇਸ ਤਰ੍ਹਾਂ ਫੀਲ ਨਹੀਂ ਕਰਵਾ ਸਕਦੇ। ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਯਾਰ ਉਹਦੀ ਪਰਫਾਰਮੈਂਸ ਦੀ ਵਜ੍ਹਾ ਤੋਂ ਬਿਲਕੁਲ ਠੀਕ ਕੀਤਾ, ਨਹੀਂ, ਬੇਸ਼ੱਕ ਕਲਚਰ ਵੀ ਹੋਵੇ ਤੁਹਾਡਾ। ਯਾਰ ਅਸੀਂ ਵੇਖਿਆ ਸੀ ਮਿਚਲ ਸਟਾਰਕ ਮੈਕਸਵੈਲ ਖੇਡ ਰਹੇ ਸਨ, ਕਦੇ ਵੀ ਇਸ ਤਰੀਕੇ ਦੇ ਨਾਲ ਟ੍ਰੀਟ ਨਹੀਂ ਕੀਤਾ ਉਹਨਾਂ ਨੇ। ਹਾਂ, ਉਸ ਤੋਂ ਬਾਅਦ ਅਗਲੇ ਸੀਜ਼ਨ ਦੇ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਨੇ ਲੈ ਕੀਤਾ ਉਹਨੂੰ ਪਰਫਾਰਮੈਂਸ ਦੀ ਵਜ੍ਹਾ ਤੋਂ, ਸ਼ਾਇਦ ਇਸ ਦਫਾ ਵਿਕਿਆ ਵੀ ਨਹੀਂ ਹੋ। ਤੇ ਕਹਿਣ ਦਾ ਮਕਸਦ ਹੈ ਕਿ ਇਹ ਚੀਜ਼ਾਂ ਬੜੀਆਂ ਕਾਊਂਟ ਕਰਦੀਆਂ ਨੇ। ਅਗਰ ਤੁਸੀਂ ਕਿਸੇ ਨੂੰ ਹੋਸਟ ਕਰ ਰਹੇ ਹੋ ਤੇ ਅੱਛੇ ਤਰੀਕੇ ਨਾਲ ਹੋਸਟ ਕਰ ਲਓ, ਬਾਕੀ ਤੁਹਾਡਾ ਉਹਨੂੰ ਬਾਹਰ ਬਿਠਾਣਾ ਗੇਮ ਤੋਂ ਉਹ ਤੁਹਾਡਾ ਰਾਈਟ ਬਣਦਾ, ਲੇਕਿਨ ਗੇਮ ਦੇ ਵਿੱਚ ਲਿਆ ਕੇ ਤੁਸੀਂ ਉਹਨੂੰ ਗੰਦਾ ਕਰੋ, ਉਹ ਗਲਤ ਗੱਲ ਹੈਗਾ। ਬਾਕੀ ਬਾਬਰ ਆਜ਼ਮ ਦੇ ਉੱਤੇ ਮਾਗਵਾ ਦੀ ਸਟੇਟਮੈਂਟ ਮੇਰਾ ਨਹੀਂ ਖਿਆਲ ਕਿ ਉਹ ਗਲਤ ਹੈਗੀ, ਉਹਨੇ ਆਪਣੇ ਮੁਤਾਬਿਕ ਠੀਕ ਗੱਲ ਕੀਤੀ ਹੈ। ਉਹ ਇੱਕ ਵੱਡਾ ਪਲੇਅਰ ਹੈ, ਲੇਕਿਨ ਉਹਦੇ ਕੋਲ ਆਸਟ੍ਰੇਲੀਆ ਦੇ ਵਿੱਚ ਪਰਫਾਰਮ ਨਹੀਂ ਹੋਇਆ। ਉਹ ਐਜ਼ ਆ ਤੁਸੀਂ ਕਹਿ ਲਓ ਇੱਕ ਫੇਲ ਖਿਲਾੜੀ ਵਾਪਸ ਆਇਆ ਹੈ ਪਾਕਿਸਤਾਨ ਦੇ ਵਿੱਚ। ਹੁਣ ਵੇਖੋ, ਹੁਣ ਤੇ T20 ਦੇ ਵਿੱਚ ਵੀ ਨਾ, T20 ਵਰਲਡ ਕੱਪ ਦੇ ਵਿੱਚ ਵੀ ਨਾ ਪਾਇਆ, ਅੱਲਾ ਖੈਰ ਹੀ ਕਰੇ। ਅਗਰ ਮੇਰੇ ਕੋਲ ਪੁੱਛੋ, ਅਗਰ ਮੈਂ ਇੱਕ ਸਾਈਡ ਬਣਾਵਾਂ ਤੇ ਬਾਬਰ ਆਜ਼ਮ ਹੁਣੀ ਉਹ T20 ਦੇ ਵਿੱਚ ਕਿੱਥੇ ਜਗ੍ਹਾ ਨਹੀਂ ਬਣਾਉਂਦਾ, ਕਿਉਂਕਿ ਤੁਸੀਂ ਆਲਰੇਡੀ ਸਲਮਾਨ ਅਲੀ ਆਗਾ ਨੂੰ ਖਿਲਾ ਰਹੇ ਹੋ। ਸਲਮਾਨ ਅਲੀ ਆਗਾ ਤੇ ਬਾਬਰ ਆਜ਼ਮ ਦੀ ਕਲਾਸ ਤਕਰੀਬਨ ਇੱਕੋ ਜੈਸੀ ਹੈ। ਸਲਮਾਨ ਅਲੀ ਆਗਾ ਨੇ ਲਾਸਟ ਮੈਚ ਬੇਸ਼ੱਕ ਉਹਨੇ ਇੱਕ ਤੇਜ਼ ਖੇਡਿਆ ਸੀ, ਲੇਕਿਨ ਉਹ ਮੈਚ ਦੀ ਕੰਡੀਸ਼ਨ ਕੁਝ ਹੋਰ ਸਨ, ਉਹ ਤੇਜ਼ ਖੇਡਣੀ ਸੀ ਉੱਥੇ। ਲੇਕਿਨ ਜਦੋਂ ਪ੍ਰੈਸ਼ਰ ਹੁੰਦਾ ਤੇ ਉਹਦੇ ਵਿੱਚ ਵੀ ਤੁਹਾਨੂੰ ਇੱਕ ਬੜੀ ਹਿਟਿੰਗ ਚਾਹੀਦੀ ਹੁੰਦੀ ਹੈ, ਤੇ ਉਹਦੇ ਵਿੱਚ ਸਲਮਾਨ ਅਲੀ ਆਗਾ ਦੇ ਨਾਲ ਤੁਸੀਂ ਬਾਬਰ ਆਜ਼ਮ ਨੂੰ ਪਾਓਗੇ ਤੇ ਦੋ ਐਸੇ ਖਿਲਾੜੀ ਹੋ ਜਾਣਗੇ ਕਿ ਜਿਹੜਾ ਥੱਲੇ ਖੇਡਦੇ ਨੇ, ਲੰਮਾ ਖੇਡਦੇ ਨੇ, ਬਿਗ ਸ਼ਾਟ ਨਹੀਂ ਖੇਡ ਸਕਦੇ। ਇਹ ਥੋੜਾ ਪ੍ਰੋਬਲਮ ਆਉਂਦੀ ਹੈ। ਤੇ T20 ਜਿਹੜਾ ਹੈਗਾ ਨਾ, ਉਹ ਬਿਲਕੁਲ ਹੀ ਕਵਰ ਦੇ ਵਿੱਚ ਗੇਮ ਟੀ ਕਰਨੀ ਹੁੰਦੀ ਹੈ, ਇੱਕ ਖਿਲਾੜੀ ਵੀ ਤੁਹਾਨੂੰ ਉਸ ਤਰ੍ਹਾਂ ਦੇ ਚਾਹੀਦੇ ਹੁੰਦੇ ਨੇ। ਤੁਸੀਂ ਅਦਰ ਤਿਆਰ ਕਰੋ ਨਾ ਅੱਛੇ ਖਿਲਾੜੀ। ਤੁਸੀਂ ਆ ਜਾ ਕੇ ਫੈਨਸ ਦੀ ਗੱਲਾਂ ਦੇ ਉੱਤੇ ਤੁਸੀਂ ਅਗਰ ਐਸੇ ਖਿਲਾੜੀਆਂ ਨੂੰ ਮੌਕਾ ਦਿਓਗੇ ਤੇ ਫਿਰ ਮੇਰਾ ਨਹੀਂ ਖਿਆਲ ਕਿ ਤੁਸੀਂ ਅੱਗੇ ਜਾ ਸਕਦੇ ਹੋ। ਤੁਸੀਂ ਆ ਕੇ ਜਦੋਂ ਵਰਲਡ ਕੱਪ ਹੁੰਦਾ ਤੁਹਾਨੂੰ ਪੁਰਾਣੇ ਖਿਲਾੜੀ ਯਾਦ ਆਉਂਦੇ ਨੇ, ਤੇ ਇਹ ਬੜਾ ਅਨਫੋਰਚੂਨੇਟ ਹੈਗਾ। ਤੁਹਾਨੂੰ ਆਪਣੇ ਖਿਲਾੜੀਆਂ ਤੇ ਰਿਲਾਈ ਕਰਨਾ ਹੋਏਗਾ, ਤੁਹਾਨੂੰ ਮੌਕਾ ਬਾਰ-ਬਾਰ ਦੇਣਾ ਹੋਏਗਾ, ਉਹਨਾਂ ਨੂੰ ਖਿਡਾਉਣਾ ਹੋਏਗਾ। ਅਦਰਵਾਈਜ਼ ਮੈਂ ਸਮਝਦਾ ਵਾਂ ਕਿ T20 ਵਰਲਡ ਕੱਪ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਪਰਫਾਰਮੈਂਸ ਆਉਣਗੀਆਂ ਜਿਸ ਤਰ੍ਹਾਂ ਅਸੀਂ ਵੇਖਿਆ ਸੀ ਅਮਰੀਕਾ ਦੇ ਵਿੱਚ। ਤੇ ਉਹ ਫਿਰ ਉਸ ਤੋਂ ਬਾਅਦ ਫਿਰ ਬੜੀਆਂ ਇਨਕੁਆਇਰੀਆਂ ਹੁੰਦੀਆਂ ਨੇ, ਕਮੇਟੀਆਂ ਬਣਦੀਆਂ ਨੇ, ਉਹਨੂੰ ਹਟਾ ਦਿਓ, ਇਹਨੂੰ ਹਟਾ ਦਿਓ। ਇਹ ਤਿਆਰੀ ਪਹਿਲੇ ਹੁਣ ਸਲਮਾਨ ਅਲੀ ਆਗਾ ਬਿਲਕੁਲ ਠੀਕ ਹੈ, ਉੱਥੇ ਤੁਹਾਡੀ ਟੀਮ ਬਣੀ ਹੈ, ਇੱਕ ਟੀਮ ਪਰਫਾਰਮ ਵੀ ਕਰਦੀ ਪਈ ਹੈ, ਲੇਕਿਨ ਵਿੱਚ ਲਿਆ ਕੇ ਕਿਸੇ ਨੂੰ ਤੁੰਨ ਦੇਣਾ ਉਹ ਬੜਾ ਇੱਕ ਅਜੀਬ ਜਿਹਾ ਲੱਗਦਾ, ਔਕਵਰਡ ਜਿਹਾ ਲੱਗਦਾ ਹੈ। ਅੱਲਾ ਕਰੇ ਜੀ ਅਗਰ ਬਾਬਰ ਆਜ਼ਮ ਦਾ ਨਾਮ ਆ ਜਾਂਦਾ ਹੈ ਵਰਲਡ ਕੱਪ ਦੇ ਵਿੱਚ ਤੇ ਉਹ ਪਰਫਾਰਮ ਕਰੇ ਜੀ, ਬੜੀ ਅੱਛੀ ਗੱਲ ਹੈ ਸਟੱਡੀ ਤੇ। ਲੇਕਿਨ ਮੇਰਾ ਨਹੀਂ ਖਿਆਲ ਕਿ ਬਾਬਰ ਆਜ਼ਮ ਉਸ ਮਾਈਂਡ ਸੈਟ ਤੋਂ ਖੇਡਦਾ ਹੈ T20 ਕ੍ਰਿਕਟ ਕਿ ਜਿਹੜੀ T20 ਦੀ ਡਿਮਾਂਡ ਹੈ। ਬਾਬਰ ਆਜ਼ਮ ਅਗਰ ਆਪਣੇ ਆਪ ਨੂੰ ਤਿਆਰ ਵੀ ਕਰ ਰਿਹਾ ਨਾ ਉਹਦੇ ਵਾਸਤੇ, ਤੇ ਉਹ ਉਹਦੇ ਕੋਲੋਂ ਤਿਆਰ ਨਹੀਂ ਹੋਇਆ ਜਾ ਰਿਹਾ। ਇਹ ਪੱਕੀ ਗੱਲ ਹੈ, ਤੁਸੀਂ ਵੇਖ ਲਿਆ ਉਹਨੂੰ ਅੱਛੇ ਤਰੀਕੇ ਨਾਲ, ਉਹ ਵਾਵਾ ਦੇਰ ਦਾ ਲੱਗਾ ਹੋਇਆ ਹੈ। ਇਹ ਲਾਜ਼ਮੀ ਨਹੀਂ ਹੁੰਦਾ ਕਿ ਯਾਰ ਤੁਸੀਂ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਕ੍ਰਿਕਟ ਖੇਡਣੀ, ਨਹੀਂ, ਲਾਜ਼ਮੀ ਨਹੀਂ ਹੈ। ਆਪਣੇ ਆਪ ਨੂੰ ਤੁਸੀਂ ਬਚਾ ਕੇ ਰੱਖੋ। ਤੁਸੀਂ ਪਾਕਿਸਤਾਨ ਦੀ ਆਲਰੇਡੀ ਇੱਕ ਲੀਗ ਖੇਡ ਰਹੇ ਹੋ, ਤੁਸੀਂ ਬੰਗਲਾਦੇਸ਼ ਦੀ ਲੀਗ ਖੇਡਦੇ ਹੋ, ਤੁਸੀਂ ਇੰਗਲੈਂਡ ਜਾਂਦੇ ਹੋ, ਬਟ ਠੀਕ ਹੈ ਯਾਰ, ਕਾਫੀ ਹੈ। ਅਗਰ ਉਹ ਵੀ ਨਹੀਂ ਖੇਡਣੀ ਤੇ ਪਾਕਿਸਤਾਨ ਦੀ ਲੀਗ ਕਾਫੀ ਹੈ। ਫਿਰ ਤੁਹਾਡਾ ਬ੍ਰਾਂਡ, ਤੁਹਾਡਾ ਨਾਂ ਇੰਨਾ ਮਾਸ਼ਾਅੱਲਾ ਬਣ ਗਿਆ, ਤੁਸੀਂ ਪਾਕਿਸਤਾਨ ਦੀ ਕ੍ਰਿਕਟ ਦਾ ਇੱਕ ਵੱਡਾ ਸਟਾਰ ਹੋ।
ਤੇ ਤੁਹਾਨੂੰ ਇੱਥੇ ਉੱਥੇ ਜਾਣ ਦੀ ਲੋੜ ਹੀ ਨਹੀਂ ਹੈ ਯਾਰ। ਆਪਣੀ ਇੱਜ਼ਤ ਨੂੰ ਬਰਕਰਾਰ ਰੱਖੋ, ਆਪਣੇ ਨਾਂ ਨੂੰ, ਆਪਣੇ ਬ੍ਰਾਂਡ ਨੂੰ, ਪਾਕਿਸਤਾਨ ਦੇ ਨਾਂ ਨੂੰ ਬਰਕਰਾਰ ਰੱਖੋ। ਤੁਸੀਂ ਜਦੋਂ ਐਸੇ ਵੈਸੇ ਕੰਟਰੀਜ਼, ਮੁਸ਼ਕਿਲ ਕੰਟਰੀਜ਼ ਦੇ ਵਿੱਚ ਜਾਂਦੇ ਹੋ, ਸਭ ਤੋਂ ਮੈਨੂੰ ਆਸਟ੍ਰੇਲੀਆ ਦੀ ਉੱਥੇ ਖੇਡਣਾ ਕੋਈ ਆਸਾਨ ਨਹੀਂ ਹੁੰਦਾ। ਜਦੋਂ ਜਾਂਦੇ ਹੋ ਅੱਛੀ ਗੱਲ, ਐਕਸਪੀਰੀਅੰਸ ਤੁਸੀਂ ਲੈਂਦੇ ਹੋ, ਲੇਕਿਨ ਫਿਰ ਐਸੇ ਮਾਈਂਡਸੈਟ ਦੇ ਨਾਲ ਜਾਓ ਕਿ ਆਪਣੇ ਆਪ ਨੂੰ ਇੱਕ ਟਾਸਕ ਦਿਓ ਕਿ ਯਾਰ ਮੈਂ ਜਾ ਕੇ ਪਰਫਾਰਮ ਵੀ ਕਰਾਂਗਾ। ਤੇ ਪਰਫਾਰਮ ਨਹੀਂ ਹੋਣਾ ਤੇ ਫਿਰ ਜ਼ਾਹਿਰ ਗੱਲ ਹੈ, ਫਿਰ ਸਿਰਫ ਉਹਨਾਂ ਨੇ ਗੱਲ ਨਹੀਂ ਕਰਨੀ, ਫਿਰ ਇੱਥੇ ਵੀ ਗੱਲਾਂ ਹੋਣੀਆਂ ਨੇ, ਫਿਰ ਉਹ ਬਰਦਾਸ਼ਤ ਵੀ ਕਰਨੀਆਂ ਨੇ, ਫਿਰ ਤੁਸੀਂ ਉਹਦੇ ਉੱਤੇ ਮਿਹਨਤ ਵੀ ਕਰਨੀ ਹੈ। ਸਾਡੇ ਇੱਥੇ ਮਸਲਾ ਹੈ ਕਿ ਕ੍ਰਿਕਟ ਉੱਤੇ ਫੋਕਸ ਰੱਖਣਾ ਬਹੁਤ ਜ਼ਰੂਰੀ ਹੈ। ਅੱਛਾ ਤੁਸੀਂ ਫੈਦ ਦੱਸੋ, 29 ਜਨਵਰੀ ਤੋਂ ਪਾਕਿਸਤਾਨ ਤੇ ਆਸਟ੍ਰੇਲੀਆ ਦੀ T20 ਸੀਰੀਜ਼ ਦਾ ਆਗਾਜ਼ ਹੋ ਰਿਹਾ ਤੇ ਆਸਟ੍ਰੇਲੀਆ ਨੇ ਆਪਣੇ 5 ਮੇਨ ਖਿਡਾਰੀਆਂ ਨੂੰ ਰੈਸਟ ਦਿੱਤਾ, ਜਿਨ੍ਹਾਂ ਵਿੱਚ ਹੈਜ਼ਲਵੁੱਡ, ਕਮਿੰਸ ਤੇ ਮੈਕਸਵੈਲ ਵੀ ਸ਼ਾਮਿਲ ਨੇ। ਤੇ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਜ਼ਿਆਦਾ ਹੀ ਸਾਨੂੰ ਹਲਕਾ ਲੈ ਰਿਹਾ ਹੈ ਜਾਂ ਸਾਡੇ ਵਾਸਤੇ ਸੀਰੀਜ਼ ਬਹੁਤ ਆਸਾਨ ਹੋਏਗੀ? ਨਹੀਂ, ਮੈਂ ਨਹੀਂ ਸਮਝਦਾ। ਦੇਖੋ ਉਹਨਾਂ ਨੇ ਪਹਿਲੇ ਵੀ ਐਸੇ ਕਈ ਮੌਕੇ ਆਏ ਨੇ, ਪੈਟ ਕਮਿੰਸ ਤੇ ਮਿਚਲ ਸਟਾਰਕ ਤੇ ਮੈਕਸਵੈਲ ਵਗੈਰਾ ਤੇ ਹੈਜ਼ਲਵੁੱਡ, ਇਹਨਾਂ ਨੂੰ ਰੈਸਟ ਦਿੱਤਾ ਇਹਨਾਂ ਨੇ। ਹੈਜ਼ਲਵੁੱਡ ਤੇ ਵੈਸੇ ਇੰਜਰੀ ਦਾ ਸ਼ਿਕਾਰ ਹੈ, ਉਹਨੂੰ ਜਿੰਨਾ ਜ਼ਿਆਦਾ ਰੈਸਟ ਦੇਣਗੇ ਉਹ ਰਿਕਵਰ ਕਰੇਗਾ। ਤੇ ਬਾਕੀ ਆਸਟ੍ਰੇਲੀਆ ਦੀ ਅਗਰ ਤੁਸੀਂ ਗੱਲ ਕਰੋ ਨਾ, ਤੇ ਆਸਟ੍ਰੇਲੀਆ ਦੇ ਜਿਹੜਾ ਯੰਗ ਲੋਟ ਹੈਗੀ, ਇਹ ਨया ਟੈਲੈਂਟ ਵੀ ਹੈ ਨਾ, ਉਹ ਵੀ ਜਿਹੜੇ ਪੁਰਾਣਿਆਂ ਕੋਲੋਂ ਨਾ ਮਾੜਾ ਨਹੀਂ ਹੈ, ਉਹ ਵੀ ਬਹੁਤ ਅੱਛਾ ਹੈ। ਉਹ ਵੀ ਪਾਕਿਸਤਾਨ ਨੂੰ ਟਫ ਟਾਈਮ ਦੇ ਸਕਦਾ ਹੈ। ਸਿਰਫ ਅਸੀਂ ਗੱਲਾਂ ਕਰਨੇ ਕਿ ਯਾਰ ਉਹ ਨਹੀਂ ਆ ਰਿਹਾ, ਉਹ ਨਹੀਂ ਆ ਰਿਹਾ। ਤੁਸੀਂ ਭਾਈ ਅਗਰ ਇਹਨਾਂ ਨੂੰ ਹਰਾ ਦਿੰਦੇ ਹੋ, ਇਹੀ ਬੜੀ ਵੱਡੀ ਗੱਲ ਹੋਏਗੀ, ਕਿਉਂਕਿ ਆਸਟ੍ਰੇਲੀਆ ਨੇ ਆਪਣਾ ਇੱਕ ਪੂਰਾ ਬੈਕਅਪ ਤਿਆਰ ਕੀਤਾ ਹੋਇਆ ਹੈ। ਅਗਰ ਮਿਚਲ ਸਟਾਰਕ ਜਾਏਗਾ ਤੇ ਪਿੱਛੇ ਇੱਕ ਹੋਰ ਮਿਚਲ ਸਟਾਰਕ ਬੈਠਾ ਹੋਏਗਾ। ਅਗਰ ਸਟੀਵ ਸਮਿਥ ਜਾਏਗਾ ਤੇ ਪਿੱਛੇ ਇੱਕ ਹੋਰ ਸਟੀਵ ਸਮਿਥ ਬੈਠਾ ਹੋਏਗਾ। ਸਟੋਇਨਸ ਜਾਏਗਾ ਤੇ ਸਟੋਇਨਸ ਬੈਠਾ ਹੋਏਗਾ। ਮੈਕਸਵੈਲ ਜਾਏਗਾ ਤੇ ਮੈਕਸਵੈਲ ਦਾ ਇੱਕ ਆਲਟਰਨੇਟ ਤਿਆਰ ਹੋਏਗਾ। ਉਹ ਇਸ ਮਾਈਂਡਸੈਟ ਦੇ ਨਾਲ ਖੇਡਦੇ ਨੇ ਤੇ ਉਹ ਮੌਕਾ ਵੀ ਇਸ ਵਾਸਤੇ ਦਿੰਦੇ ਨੇ ਕਿ ਯਾਰ ਕਿ ਇਹਨਾਂ ਨੂੰ ਮੌਕਾ ਦਿਓ ਤਾਂ ਕਿ ਸਾਨੂੰ ਪਤਾ ਚੱਲੇ ਕਿ ਇਹ ਇਸ ਕਾਬਿਲ ਹੈਗੇ ਨੇ ਕਿ ਨਹੀਂ ਹੈਗੇ। ਇਹ ਅਸੀਂ ਕਹਿੰਦੇ ਕਿ ਯਾਰ ਸਾਨੂੰ ਹਲਕਾ ਲੈਣਾ ਸ਼ੁਰੂ ਕਰਤਾ ਹੈ, ਛੋਟੀ ਟੀਮਾਂ ਭੇਜ ਰਹੇ ਨੇ। ਅਸੀਂ ਕਦੇ ਵੀ ਨਹੀਂ ਕਹਿੰਦੇ ਕਿਸੇ ਨੂੰ ਕਿ ਯਾਰ ਛੋਟੀ ਟੀਮ ਭੇਜੋ। ਇਹ ਉਹਨਾਂ ਦੇ ਡਿਸੀਜਨ ਹੈਗੇ ਨੇ, ਠੀਕ ਹੈ। ਜਦੋਂ ਹਾਰਦੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਵੀ ਹੁੰਦਾ ਕਿ ਯਾਰ ਨਹੀਂ, ਅਸੀਂ ਮੇਨ ਪਲੇਅਰ ਭੇਜ ਦਿੰਦੇ। ਲੇਕਿਨ ਮੌਕਾ ਇਹੀ ਹੁੰਦਾ ਕਿ ਤੁਸੀਂ ਆਪਣੇ ਨਵੇਂ ਪਲੇਅਰ ਟੈਸਟ ਕਰੋ ਅੱਗੇ, ਕਿਉਂਕਿ ਇਸ ਤੋਂ ਫੌਰਨ ਬਾਅਦ ਵਰਲਡ ਕੱਪ ਹੈਗਾ। ਵਰਲਡ ਕੱਪ ਦੇ ਵਿੱਚ ਕੀ ਪਤਾ ਤੁਹਾਨੂੰ ਉਹ ਵੱਡੇ ਨਾਂ ਨਜ਼ਰ ਨਾ ਆਣ, ਸਾਰੇ ਨਏ ਨਾਂ ਹੀ ਨਜ਼ਰ ਆਣ। ਤੁਸੀਂ ਵੇਖਿਆ ਸਾਊਥ ਅਫਰੀਕਾ ਦੀ ਟੀਮ ਇੱਥੇ ਆਈ ਸੀ, ਭਾਰਤ ਨੇ ਕਿੰਨੀ ਗੱਲਾਂ ਕੀਤੀਆਂ ਸਨ ਕਿ ਵੀ ਛੋਟੇ ਨਾਂ ਆਏ ਨੇ। ਉਹੀ ਫਿਰ ਛੋਟੇ ਨਾਂ ਜਾ ਕੇ ਅਫਰੀਕਾ ਦੇ ਵਿੱਚ ਪਰਫਾਰਮ ਕੀਤਾ ਉਹਨਾਂ ਨੇ, ਕੀਤਾ ਕਿ ਨਹੀਂ ਕੀਤਾ? ਉਹ ਇੰਡੀਆ ਦੇ ਵਿੱਚ ਪਰਫਾਰਮ ਕੀਤਾ ਤੇ ਇੰਡੀਆ ਨੂੰ ਹਰਾਇਆ ਉਹਨਾਂ ਨੇ। ਉਹ ਸੀਰੀਜ਼ ਵੀ ਵਾਚ ਕੀਤੀ ਟੈਸਟ ਕ੍ਰਿਕਟ ਦੀ। ਤੇ ਕਹਿਣ ਦਾ ਮਕਸਦ ਹੈ ਆਸਟ੍ਰੇਲੀਆ ਤੇ ਫਿਰ ਬੜੀ ਵੱਡੀ ਟੀਮ ਹੈ, ਅੱਛੇ ਉਹਨਾਂ ਦਾ ਟੈਲੈਂਟ ਹੈਗਾ, ਬੈਕਅਪ ਬੜਾ ਤਿਆਰ ਕੀਤਾ ਹੋਇਆ ਉਹਨਾਂ ਨੇ। ਤੇ ਸਾਨੂੰ ਮੇਰਾ ਖਿਆਲ ਹੈ ਆਸਟ੍ਰੇਲੀਆ ਦੇ ਅਗਰ 5-6 ਖਿਲਾੜੀ ਵੀ ਨਏ ਆ ਰਹੇ ਨੇ ਤੇ ਉਹ ਪਾਕਿਸਤਾਨ ਵਾਸਤੇ ਬੜੀ ਅੱਛੀ ਗੱਲ ਹੈ। ਤੇ ਇੱਕ ਤੇ ਸਾਨੂੰ ਤਿਆਰੀ ਕਰਨ ਦਾ ਮੌਕਾ ਮਿਲੇਗਾ ਵਰਲਡ ਕੱਪ ਤੋਂ ਪਹਿਲੇ ਇੱਕ ਐਸੀ ਟੀਮ ਦੇ ਅਗੇਂਸਟ ਕਿ ਜਿਹੜੀ ਬੜੀ ਮੁਸ਼ਕਿਲ ਹੈ। ਤੁਸੀਂ ਉਹਦੀ ਬੈਟਿੰਗ ਦੀ ਗੱਲ ਕਰ ਲਓ, ਫੀਲਡਿੰਗ ਦੀ ਗੱਲ ਕਰ ਲਓ, ਬੋਲਿੰਗ ਦੀ ਗੱਲ ਕਰ ਲਓ, ਤੁਹਾਡੀ ਪ੍ਰੈਕਟਿਸ ਬੜੀ ਅੱਛੀ ਹੋ ਜਾਏਗੀ T20 ਵਰਲਡ ਕੱਪ ਵਾਸਤੇ। ਬਿਲਕੁਲ, ਸਾਡੀ ਵੀ ਦੁਆ ਹੈ ਪਾਕਿਸਤਾਨ ਅੱਛਾ ਪਰਫਾਰਮ ਕਰੇ। ਤੁਹਾਨੂੰ ਪਤਾ ਹੈ ਕ੍ਰੂਸ਼ਲ ਸੀਰੀਜ਼ ਹੈ, ਉਸ ਤੋਂ ਬਾਅਦ ਵਰਲਡ ਕੱਪ ਦਾ ਮੈਦਾਨ ਸਜੇਗਾ